ਸਰੋਤਿਆਂ ਨੂੰ ਪਤਾ ਹੀ ਆ ਵੀ ਪਿਛਲੇ ਵੀਕਐਂਡ ਦੇ ਦੌਰਾਨ ਰੈਫਰੈਂਡਮ ਰੈਲੀ 2 ਰੈਲੀਆਂ ਹੋਈਆਂ ਸੀਆਂ। ਇੱਕ ਰੈਲੀ ਜਿਹੜੀ ਆ ਉਹ ਸਟਾਕਟਨ ਤੋਂ ਸ਼ੁਰੂ ਹੋਈ ਸੀ ਤੇ ਦੂਜੀ ਬਰਕਲੇ ਤੋਂ। ਜੀ ਬਿਲਕੁਲ। ਸੋ ਦੋਨੋਂ ਹੀ ਬੜੀਆਂ ਕਾਮਯਾਬ ਰੈਲੀਆਂ ਰਹੀਆਂ। ਪੰਜਾਬੀ ਰੇਡੀਓ USA ਦੀ ਟੀਮ ਨੇ ਵੀ ਜਿਹੜੀਆਂ ਤੁਹਾਨੂੰ ਉੱਥੋਂ ਅਪਡੇਟਸ ਜਿਹੜੀਆਂ ਉਹ ਦਿੱਤੀਆਂ। ਜਿਹੜੀ ਸੈਕਰਾਮੈਂਟੋ ਤੋਂ ਰੈਲੀ ਗਈ ਸੀਗੀ, ਉਸ ਦੇ ਬਾਰੇ ਜਿਹੜੀ CHP ਨੇ ਇਤਲਾਹ ਦਿੱਤੀ, ਕਹਿੰਦੇ 1700 ਤੋਂ ਵੱਧ ਗੱਡੀ ਇਸ ਦੇ ਵਿੱਚ ਸ਼ਾਮਲ ਸੀ। ਦੂਜੀ ਜਿਹੜੀ ਬਰਕਲੇ ਤੋਂ ਦੂਜੇ ਪਾਸੇ ਜਿਹੜੀ ਗਈ ਆ, ਉਹਦੇ ਵਿੱਚ ਵੀ 1100 ਗੱਡੀ ਜਿਹੜੀ ਆ ਉਹ ਦੱਸੀ ਜਾਂਦੀ ਆ। ਸੋ ਕੱਲ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਜਿਹੜਾ ਪਰਸੋਂ ਦਾ ਸ਼ਨਿਚਰਵਾਰ ਦਾ ਦਿਨ ਆ, ਉਸ ਦੇ ਵਿੱਚ ਖਾਲਿਸਤਾਨ ਦੀ ਗੱਲ, ਰੈਫਰੈਂਡਮ ਦੀ ਗੱਲ ਪੂਰੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ 2 ਵੱਡੇ ਜਿਹੜੇ ਸ਼ਹਿਰ, ਇੱਕ ਤਾਂ ਜਿਹੜੀ ਫਾਈਨੈਂਸ਼ੀਅਲ ਕੈਪੀਟਲ ਸੈਨ ਫਰਾਂਸਿਸਕੋ ਜਿੱਥੇ ਭਾਰਤੀ ਕੌਂਸਲੇਟ ਆ ਉੱਥੇ, ਤੇ ਦੂਜੀ ਜਿੱਥੇ ਜਿਹੜੀ ਕੈਲੀਫੋਰਨੀਆ ਦੀ ਰਾਜਧਾਨੀ ਆ ਸੈਕਰਾਮੈਂਟੋ, ਉਹ ਜਿੱਥੇ ਕੈਪੀਟਲ ਬਿਲਡਿੰਗ ਆ ਉੱਥੇ, ਦੋਨਾਂ ਥਾਵਾਂ ਦੇ ਉੱਤੇ ਜਿਹੜੀ ਆ ਇਸ ਦੇ ਬਾਰੇ ਜਿਹੜੀ ਆ ਵੱਡੀ ਗੱਲ ਜਿਹੜੀ ਉਹ ਪਤਾ ਲੱਗੀ ਆ। 28 ਤਰੀਕ ਨੂੰ ਆ ਰਹੇ ਰੈਫਰੈਂਡਮ ਦੇ ਚੱਲਦਿਆਂ ਇਹ ਜਿਹੜੀਆਂ ਰੈਲੀਜ਼ ਜਿਹੜੀਆਂ ਆ, ਕਾਰ ਰੈਲੀਜ਼ ਜਿਹੜੀਆਂ ਉਹ ਰੱਖੀਆਂ ਗਈਆਂ ਸੀ। ਜਿੱਦਾਂ ਆਪਾਂ ਦੇਖਿਆ ਸੀ ਜਦੋਂ ਜਿਹੜਾ ਫਾਰਮਰ ਪ੍ਰੋਟੈਸਟ ਹੋਇਆ ਸੀ, ਉਦੋਂ ਵੀ ਲੋਕਾਂ ਨੇ ਵੱਡੇ ਪੱਧਰ ਦੇ ਉੱਤੇ ਰੈਲੀਜ਼ ਜਿਹੜੀਆਂ ਆ ਥਾਂ-ਥਾਂ ਦੇ ਉੱਤੇ ਕੀਤੀਆਂ ਸੀਗਾ। ਬਹੁਤ ਭਰਵਾਂ ਹੁੰਗਾਰਾ ਰਿਹਾ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਨੌਜਵਾਨ, ਧੀਆਂ ਭੈਣਾਂ, ਮਾਵਾਂ, ਸਾਰੇ ਜਾਣੇ ਇਸ ਜਿਹੜੀਆਂ ਰੈਲੀਜ਼ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ। ਚਾਹੇ ਮੌਸਮ ਵਿਗੜਿਆ ਵੀ ਰਿਹਾ, ਕਾਫੀ ਭਾਰੀ ਮੀਂਹ ਵੀ ਪਿਆ ਆ ਵਿਚਾਲੇ ਵੀ, ਰਸਤੇ ਦੇ ਵਿੱਚ ਵੀ, ਪਰ ਉਹਨਾਂ ਮੀਂਹ ਦੇ ਕਰਕੇ ਕਿਸੇ ਦਾ ਹੌਸਲਾ ਪਸਤ ਜਿਹੜਾ ਉਹ ਨਹੀਂ ਹੋਇਆ। ਚਾਹੇ ਮੌਸਮ ਠੰਡਾ ਸੀ, ਪਰ ਗਰਮਜੋਸ਼ੀ ਜਿਹੜੀ ਆ ਉਹ ਸਾਰਿਆਂ ਦੇ ਵਿੱਚ ਇਸ ਦੇ ਵਿੱਚ ਦੇਖੀ ਗਈ ਆ। ਜਿਹੜੀ ਖਾਲਿਸਤਾਨ ਦੀ ਗੱਲ ਕਰਨ ਨੂੰ ਲੈ ਕੇ ਜਿਹੜਾ ਉਹਨਾਂ ਦੇ ਜਜ਼ਬੇ ਆ, ਉਹ ਇਹਨਾਂ ਰੈਲੀਜ਼ ਦੇ ਵਿੱਚ ਜਿਹੜੇ ਨਜ਼ਰ ਆਏ ਨੇ। ਸੋ ਇਸੇ ਤਰ੍ਹਾਂ ਇਹ ਸਾਰਾ ਕੁਝ ਦੇਖਦੇ ਹੋਏ ਫ੍ਰਿਜ਼ਨੋ ਬੀ ਨੇ ਕੱਲ ਇੱਕ ਬਹੁਤ ਵੱਡਾ ਆਰਟੀਕਲ ਛਾਪਿਆ ਸੀ ਵੀ ਕਿਸ ਤਰ੍ਹਾਂ ਇਹ ਜਿਹੜਾ ਰੈਫਰੈਂਡਮ ਹੋਣ ਜਾ ਰਿਹਾ ਤੇ ਦੁਨੀਆ ਭਰ ਦੇ ਵਿੱਚ ਵੱਸਦੇ ਜਿਹੜੇ ਵੀ ਲੋਕ ਆਪਣੇ ਆਪਣੇ ਮੁਲਕ ਤੋਂ ਅਲੱਗ ਹੋਣਾ ਚਾਹੁੰਦੇ ਆ, ਉਹਨਾਂ ਦੇ ਲਈ ਇੱਕ ਤਰ੍ਹਾਂ ਦੇ ਨਾਲ ਇਹ ਰੋਲ ਮਾਡਲ ਬਣ ਕੇ ਨਿਬੜੇਗਾ। ਉਹ ਤੁਸੀਂ ਕੱਲ ਦਾ ਜਿਹੜਾ ਫ੍ਰਿਜ਼ਨੋ ਬੀ ਆ ਉਹ ਜ਼ਰੂਰ ਚੈੱਕ ਕਰ ਲਿਓ, ਜਨਵਰੀ 7 ਦਾ, ਤੇ ਉਹਦੇ ਸਪੈਸ਼ਲ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉਹ ਫੇਸਬੁੱਕ, YouTube ਤੇ ਵੀ ਪਈ ਆ, ਅੱਜ ਸਵੇਰੇ ਵੀ ਤੁਸੀਂ ਉਹ ਸੁਣੀ ਹੈਗੀ ਆ। ਸੋ ਸਾਰਿਆਂ ਦਾ ਧੰਨਵਾਦ। ਬੜੇ ਹੀ ਪੀਸਫੁਲ ਰੈਲੀ ਨਿਕਲੀ ਆ, ਕਿਉਂਕਿ ਅਸੀਂ ਸਟਾਕਟਨ ਜੋ ਇੱਥੋਂ ਬੇਕਰਸਫੀਲਡ ਤੋਂ, ਫ੍ਰਿਜ਼ਨੋ ਤੋਂ, ਸਟਾਕਟਨ ਤੋਂ ਕੈਪੀਟਲ ਤੇ ਗਈ ਸੀ, ਉਹ ਕਵਰ ਕੀਤੀ ਸੀ। ਮੀਂਹ ਬਹੁਤ ਪੈਂਦਾ ਸੀ, CHP ਵਾਲੇ ਬਹੁਤ ਸੀ, ਸੋ ਬਹੁਤ ਹੀ ਵਧੀਆ ਤਰੀਕੇ ਨਾਲ, ਕਿਸੇ ਨੂੰ ਕੋਈ ਤੰਗ ਪਰੇਸ਼ਾਨੀ ਨਹੀਂ ਆਈ। ਹਾਂ, ਇਹ ਗੱਲ ਜ਼ਰੂਰ ਆ ਵੀ 15-20 ਮੀਲ ਦਾ ਜਿਹੜਾ ਏਰੀਆ ਸੀਗਾ ਉੱਥੇ ਟ੍ਰੈਫਿਕ ਕਾਫੀ ਸਲੋ ਹੋ ਗਿਆ ਸੀ। ਯਾਨੀ ਕਾਫਲਾ ਹੁਣ ਦੇਖੋ 1700-1800 ਗੱਡੀ ਹੋਵੇ ਇੱਕ ਪਾਸੇ, ਦੂਜੇ ਪਾਸੇ 1100-1200 ਜਿਹੜੀ ਉਹ ਗੱਡੀ ਹੋਵੇ, 1000 ਤੋਂ ਵੱਧ ਹੀ ਗੱਡੀ ਸੀ ਦੋਨੋਂ ਪਾਸੇ ਜਿਹੜੀ ਆ ਓਵਰਆਲ ਆ। ਸੋ ਕਾਫੀ ਭਰਵਾਂ ਜਿਹੜਾ ਆ ਜਿਹੜਾ ਇਸ ਰੈਲੀ ਨੂੰ ਸਮਰਥਨ ਮਿਲਿਆ ਆ। ਸੋ ਸਾਰੇ ਜਾਣੇ ਹੁਣ 28 ਤਰੀਕ ਨੂੰ ਜਿਹੜੀਆਂ ਆ ਰਹੀਆਂ ਉੱਥੇ ਰੈਫਰੈਂਡਮ ਦੀਆਂ ਵੋਟਾਂ ਆ, ਉਸ ਦੇ ਲਈ ਵੀ ਖਾਸੇ ਜਿਹੜੇ ਉਤਸ਼ਾਹਤ ਆ। ਉਹ ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ ਵੀ ਪੈਣੀਆਂ ਆ। ਉਸ ਦੀ ਲੋਕੇਸ਼ਨ ਜਲਦ ਹੀ ਉਹਨਾਂ ਦੇ ਜਿਹੜੇ ਕਰਵਾ ਰਹੇ ਆ, ਉਹਨਾਂ ਨੇ ਕਿਹਾ ਵੀ ਬਹੁਤ ਹੀ ਜਲਦ ਲੋਕੇਸ਼ਨ, ਐਗਜ਼ੈਕਟ ਐਡਰੈਸ ਵੀ ਜਿਹੜਾ ਉਹ ਤੁਹਾਨੂੰ ਜਿਹੜਾ ਉਹ ਜਲਦ ਹੀ ਦੱਸ ਦਿੱਤਾ ਜਾਵੇਗਾ।